ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਸਾਹਮਣੇ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਉਸ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਨਾਲ ਕਰੋ, ਸਾਡੀ ਆਵਾਜ਼ ਨੂੰ ਤਗੜਾ ਕਰੋ ਤੇ ਦੂਰ ਤੱਕ ਅਪੜਾਓ। ਹੁਣ ਆਉਂਦੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਦੀ ਪਹਿਲੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਆਜ਼ਾਦ ਕਸ਼ਮੀਰ ਤੋਂ। ਆਜ਼ਾਦ ਕਸ਼ਮੀਰ ਦੇ ਵਿੱਚ ਇੱਕ ਤੇ ਲੋਕਾਂ ਨੂੰ ਬਿਜਲੀ ਨਹੀਂ ਲੱਭਣ ਡਈ, ਤੇ ਜੇ ਲੱਭਦੀ ਹੈ ਤੇ ਇੰਨੀ ਮਹਿੰਗੀ ਲੱਭਦੀ ਹੈ ਵੀ ਉਹ ਉਹਦਾ ਬਿੱਲ ਨਹੀਂ ਭਰ ਸਕਦੇ। ਉਸ ਵਜ੍ਹਾ ਤੋਂ ਉੱਥੇ ਹੋਣ ਡਿਆ ਇਹਤਜਾਜ, ਤੇ ਉਹ ਇਹਤਜਾਜ 'ਚ ਜ਼ਾਹਿਰ ਹੈ ਸਾਰੇ ਹੀ ਤੰਗ ਨੇ, ਤੇ ਉਹਦੇ ਵਿੱਚ ਸਕੂਲ ਦੇ ਬੱਚੇ ਵੀ ਸ਼ਾਮਿਲ ਹੋ ਗਏ। 2 ਬੱਚੀਆਂ ਸ਼ਾਮਿਲ ਹੋ ਗਈਆਂ। ਅਸਿਸਟੈਂਟ ਕਮਿਸ਼ਨਰ ਸਾਹਿਬ ਦੇ ਅਹਿਕਾਮਾਤ ਦੇ ਉੱਤੇ ਉੱਥੇ ਲਾਠੀ ਚਾਰਜ ਹੋਇਆ, ਆਂਸੂ ਗੈਸ ਹੋਈ ਤੇ 2 ਬੱਚੀਆਂ ਜਿਹੜੀਆਂ ਉਹ ਮਾਰ ਦਿੱਤੀਆਂ। ਉਸ ਤੋਂ ਬਾਅਦ ਫਿਰ ਆਵਾਮ ਭਿਫਰ ਗਈ ਤੇ ਉਹਨਾਂ ਨੇ ਅਸਿਸਟੈਂਟ ਕਮਿਸ਼ਨਰ ਨੂੰ ਵੀ ਫੜ ਕੇ ਕੁੱਟਿਆ, ਚੰਗੀ ਉਹਦੀ ਲੰਬ ਕੱਢੀ ਤੇ ਉਹਦੇ ਮੇਰੇ ਖਿਆਲ ਕੱਪੜੇ ਛੱਪੜੇ ਵੀ ਪਾੜ ਦਿੱਤੇ ਤੇ ਲਾ ਦਿੱਤੇ, ਤੇ ਉਹਦਾ ਵੀਗੋ ਡਾਲਾ ਜਿਹੜਾ ਉਹਨੂੰ ਪੁੱਠਿਆਂ ਕਰ ਦਿੱਤਾ ਤੇ ਉਹਦੇ ਉੱਤੇ ਕੱਪੜੇ ਲਟਕਾ ਦਿੱਤੇ। ਇਸ ਚੀਜ਼ ਦੀ ਜਿੰਨੀ ਮਜ਼ੰਮਤ ਕੀਤੀ ਜਾਏ ਉਹ ਬੜੀ ਘੱਟ ਹੈ। ਸਾਨੂੰ ਕਸ਼ਮੀਰ ਦੇ ਵਿੱਚ ਤੇ ਹੋਰ ਵੀ ਜ਼ਿਆਦਾ ਮੁਹਤਾਤ ਹੋਣਾ ਚਾਹੀਦਾ, ਕਿਉਂਕਿ ਪਰਲੇ ਪਾਸੇ ਜੋ ਕੁਝ ਹਿੰਦੁਸਤਾਨ ਕਸ਼ਮੀਰ 'ਚ ਕਰ ਰਿਹਾ ਔਰ ਕਸ਼ਮੀਰੀਆਂ ਨਾਲ ਕਰ ਰਿਹਾ ਹੈ, ਮੇਰਾ ਖਿਆਲ ਹੈ ਕਿ ਉਹਦੀ ਦੁਨੀਆ 'ਚ ਕਿਤੇ ਮਿਸਾਲ ਨਹੀਂ ਮਿਲਦੀ ਜਿਹੜਾ ਜ਼ੁਲਮ ਉੱਥੇ ਹੋਇਆ। ਤੇ ਇਸ ਪਾਸੇ ਦੇ ਜਿਹੜੇ ਕਸ਼ਮੀਰੀ ਨੇ ਉਹਨਾਂ ਦੇ ਹੀ ਭੈਣ ਭਰਾ ਨੇ ਪਹਿਲੇ ਹੀ ਉਜੜੇ ਪੁਜੜੇ ਬੈਠੇ ਨੇ, ਦੂਸਰੇ ਲਫ਼ਜ਼ਾਂ 'ਚ ਜ਼ਹਿਨੀ ਤੌਰ 'ਤੇ ਮੇਰੇ ਕਹਿਣ ਦਾ ਮਤਲਬ ਹੈ ਇਮੋਸ਼ਨਸ ਦੇ ਤੌਰ 'ਤੇ, ਜਜ਼ਬਾਤ ਦੇ ਤੌਰ 'ਤੇ ਸਾਨੂੰ ਬੜਾ ਮੁਹਤਾਤ ਹੋਣਾ ਚਾਹੀਦਾ ਹੈ। ਔਰ ਇਹ ਅਸਿਸਟੈਂਟ ਕਮਿਸ਼ਨਰ ਜਾਂ ਜਿਹਨੇ ਵੀ ਇਹ ਉੱਥੇ ਕੰਮ ਕਰਵਾਇਆ ਉਹਨੂੰ ਫੌਰੀ ਤੌਰ 'ਤੇ ਫਾਰਿਗ ਕਰਨਾ ਚਾਹੀਦਾ ਹੈ, ਔਰ ਜਿਹੜਾ ਵੀ ਜ਼ਿੰਮੇਦਾਰ ਹੈ ਉਹਨਾਂ ਬੱਚੀਆਂ ਨੂੰ ਕਤਲ ਕਰਨ ਦਾ ਉਹਦੇ ਉੱਤੇ ਪਰਚਾ ਦੇ ਕੇ, ਤੇ ਜੋ ਇੱਧਰ ਅਸੀਂ ਕਰਦੇ ਹਾਂ ਜਿਹੋ ਜਿਹਾ ਅਦਾਲਤਾਂ ਦਾ ਜਾਂ ਸਾਰਾ ਇਨਸਾਫ ਦੇਣ ਦਾ, ਉੱਥੇ ਘੱਟ ਤੋਂ ਘੱਟ ਨਾ ਕਰੀਏ ਤੇ ਉੱਥੇ ਬੰਦੇ ਦੇ ਪੁੱਤਰ ਬਣ ਕੇ ਲੋਕਾਂ ਨੂੰ ਇਨਸਾਫ ਦਈਏ ਤੇ ਬਿਹਤਰ ਟਰੀਟ ਕਰੀਏ, ਤਾਂ ਕਿ ਜਿਹੜੇ ਉਧਰ ਦੂਸਰੇ ਪਾਸੇ ਕਸ਼ਮੀਰੀ ਨਬਰਦ ਅਜ਼ਮਾਨ ਹੈ ਹਿੰਦੁਸਤਾਨ ਦੇ ਜ਼ੁਲਮ ਨਾਲ, ਉਹਨਾਂ ਦਾ ਦਿਲ ਵੀ ਖੱਟਾ ਨਾ ਹੋਵੇ ਤੇ ਭੈੜਾ ਨਾ ਹੋਵੇ। ਇਸ ਲਈ ਜੋ ਕਸ਼ਮੀਰ 'ਚ ਹੋ ਰਿਹਾ, ਸਾਡੀ ਭਰਪੂਰ ਆਵਾਜ਼, ਭਰਪੂਰ ਮਜ਼ੰਮਤ ਤੇ ਭਰਪੂਰ ਸਪੋਰਟ ਸਾਰੇ ਮਜ਼ਲੂਮਾਂ ਦੇ ਨਾਲ, ਤੇ ਭਰਪੂਰ ਮਜ਼ੰਮਤ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ। ਹੁਣ ਆਉਂਦੇ ਅਗਲੀ ਗੱਲ ਵਾਲੇ ਪਾਸੇ। ਅਗਲੀ ਗੱਲ 9 ਮਈ ਹੈ। ਤੁਸੀਂ ਵੇਖ ਲਿਆ ਕਿ ਪਹਿਲਾਂ DGSPR ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਤੇ ਅਸੀਂ ਜਦੋਂ ਫਸਲ ਬੀਜਦੇ ਨਾ ਉਸ ਤੋਂ ਬਾਅਦ ਦੋਹਰ ਪਾਉਂਦੇ, ਇੱਕ ਵਾਰੀ ਹਲ ਵਾਉਂਦੇ ਨਾ, ਫਿਰ ਦੋਹਰ ਪਾਉਂਦੇ, ਫਿਰ ਉਹਨਾਂ ਦੋਹਰ ਪਾਈ ਹੈ। ਮਤਲਬ ਕਿ 9 ਮਈ ਦਾ ਉਹਨਾਂ ਬਿਆਨੀਆ ਜਿਹੜਾ ਫਿਰ ਜਾਰੀ ਕੀਤਾ, ਆਰਮੀ ਚੀਫ ਸਾਹਿਬ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈ ਤੇ DGSPR ਨੇ ਉਹੀ ਗੱਲਾਂ ਨੇ ਕਿ ਇਮਰਾਨ ਖਾਨ ਮੁਲਕ ਦੁਸ਼ਮਣ ਹੈ ਤੇ ਮੁਲਕੀ ਸਲਾਮਤੀ ਦੇ ਉੱਤੇ ਹਮਲਾ ਕਰ ਛੱਡਿਆ ਤੇ ਇਹ ਕਰ ਦਿੱਤਾ ਤੇ ਉਹ ਕਰ ਦਿੱਤਾ, ਤੇ ਉਹਦਾ ਜਵਾਬ ਤੇ ਇਮਰਾਨ ਖਾਨ ਨੇ ਚੰਗੀ ਤਰ੍ਹਾਂ ਦੇ ਦਿੱਤਾ ਹੈ, ਤੇ ਸਵਾਲ ਵੀ ਪੁੱਛ ਲਏ ਨੇ ਜਿਨ੍ਹਾਂ ਸਵਾਲਾਂ ਦਾ ਜਵਾਬ ਅਜੇ ਤੱਕ ਕਿਸੇ ਨੇ ਨਹੀਂ ਦਿੱਤਾ। ਲੇਕਿਨ ਇਹਦੇ ਨਾਲ ਸ਼ਾਹਿਦ ਅਸਲਮ ਸਾਹਿਬ, ਹਾਂਜੀ ਸ਼ਾਹਿਦ ਅਸਲਮ ਉਹੀ ਜਰਨਲਿਸਟ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਾਇਆ ਗਿਆ ਸੀ ਕਿ ਉਹਨਾਂ ਨੇ ਮਦਦ ਕੀਤੀ ਸੀ ਅਹਿਮਦ ਨੂਰਾਨੀ ਸਾਹਿਬ ਦੀ ਕਾਗਜ਼ਾਤ ਹਾਸਲ ਕਰਨ 'ਚ, ਜਿਨ੍ਹਾਂ ਨੇ ਕਾਗਜ਼ਾਤ ਦੇ ਨਾਲ ਸਟੋਰੀ ਕੀਤੀ ਸੀ ਕਿ ਜਨਰਲ ਬਾਜਵਾ ਸਾਹਿਬ 12 ਅਰਬ ਰੁਪਈਆ ਡਕਾਰ ਗਏ ਨੇ ਤੇ ਉਹਨਾਂ ਕਰਪਸ਼ਨ ਕੀਤੀ ਹੈ, ਤੇ ਉਹਨਾਂ ਨੇ ਆਪਣੇ ਜਿਹੜੇ ਅਸਾਸੇ ਵਧਾਏ ਨੇ, ਤੇ ਜਿਹੜੇ ਪਹਿਲੇ ਉਹਨਾਂ ਦੇ ਅਸਾਸਿਆਂ 'ਚ ਨਹੀਂ ਸੀ ਹੈਗੇ, ਅਹਿਮਦ ਨੂਰਾਨੀ ਸਾਹਿਬ ਦੀ ਸਟੋਰੀ ਸੀ। ਔਰ ਸ਼ਾਹਿਦ ਅਸਲਮ ਸਾਹਿਬ 'ਤੇ ਵੀ ਦੁਨੀਆ ਤੰਗ ਹੋਈ ਤੇ ਉਹਨਾਂ ਨੂੰ ਅਮਰੀਕਾ ਆਉਣਾ ਪੈ ਗਿਆ। ਹੁਣ ਉਹ ਸ਼ਾਹਿਦ ਅਸਲਮ ਸਾਹਿਬ ਨੇ ਸਵਾਲ ਪੁੱਛਿਆ ਹੈ ਕਿ ਅਗਰ ਵਾਕਈ 9 ਮਈ ਨੂੰ ਕੌਮੀ ਸਲਾਮਤੀ ਦੇ ਅਦਾਰਿਆਂ 'ਤੇ ਹਮਲਾ ਹੋਇਆ, ਇਹ ਸ਼ਾਹਿਦ ਅਸਲਮ ਸਾਹਿਬ ਦਾ ਸਵਾਲ ਹੈ, ਤਾਂ ਉਹ ਆਉਂਦੇ ਨੇ ਕਿ ਪੁਲਿਸ ਕਿੱਥੇ ਸੀ ਉਸ ਦਿਨ? ਪੁਲਿਸ ਤੇ ਕਿਤੇ ਨਜ਼ਰ ਨਹੀਂ ਆਈ, ਤੇ ਬਜਾਏ ਇਸ ਦੇ ਕਿ IG ਨੂੰ ਪੁੱਛਦੇ ਕਿ ਬਈ ਤੂੰ ਗੈਰ ਹਾਜ਼ਰ ਸੇ, ਤੂੰ ਨਜ਼ਰ ਨਹੀਂ ਆਇਆ, ਉਹਨੂੰ ਤਮਗਾ ਉਸਨੇ ਕਾਰਕਰਦਗੀ ਦਿੱਤਾ, ਕਿਸੇ SHO ਤੱਕ ਨੂੰ ਮੁਅੱਤਲ ਨਹੀਂ ਕੀਤਾ, ਕਿਸੇ ਬੰਦੇ ਨੂੰ ਪੁੱਛਿਆ ਨਹੀਂ ਗਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਕੋਰ ਕਮਾਂਡਰ ਹਾਊਸ ਦੇ ਉੱਤੇ ਕਿੱਥੇ ਸੀ ਜਿਹੜੀ ਸਿਕਿਉਰਿਟੀ ਸੀ, ਉਹ ਕਿੱਧਰ ਗਾਇਬ ਹੋ ਗਈ, ਕਿੰਨੇ ਗਾਇਬ ਕੀਤੀ, ਮਿਲਟਰੀ ਪੁਲਿਸ ਕਿੱਧਰ ਗਾਇਬ ਹੋ ਗਈ। ਔਰ ਅਗਰ ਲੋਕਾਂ ਨੇ ਕੁਤਾਹੀ ਕੀਤੀ ਹੈ, ਖਵਾਜਾ ਆਸਿਫ ਵੀ ਆਂਦਾ ਹੈ ਕਿ 9 ਮਈ ਦੇ ਵਿੱਚ ਫੌਜ ਦੇ ਵਿੱਚੋਂ ਬੰਦੇ ਜਿਹੜੇ PTI ਦੇ ਨਾਲ ਰਲੇ ਸਨ। ਪਹਿਲੀ ਗੱਲ ਤਾਂ ਇਹ ਝੂਠ ਹੈ, ਕਿਉਂਕਿ PTI ਦਾ ਹੀ ਤਾਂ ਨੁਕਸਾਨ ਹੋਇਆ ਇਹਦੇ ਵਿੱਚ। PTI ਦੇ ਕੋਈ 16 ਆਉਂਦੇ ਨੇ ਤੇ ਕੋਈ 25 ਆਉਂਦੇ ਨੇ, ਬੰਦੇ ਸ਼ਹੀਦ ਹੋਏ ਨੇ, ਤੇ ਨਾਲ ਤੁਹਾਡੇ ਸਾਹਮਣੇ ਜੋ ਕੁਝ PTI ਨਾਲ ਹੋਇਆ। ਤੇ ਫਿਰ ਅਗਰ ਫੌਜ ਦੇ ਵਿੱਚੋਂ ਲੋਕੀ PTI ਨਾਲ ਰਲੇ ਸਨ ਤੇ PTI ਨੂੰ ਨੁਕਸਾਨ ਕਿਉਂ ਹੋਇਆ? ਬਹਰਹਾਲ ਅਗਰ ਖਵਾਜਾ ਸਾਹਿਬ ਦੀ ਗੱਲ 1 ਮਿੰਟ ਵਾਸਤੇ ਮੰਨ ਵੀ ਲਿਆ ਜਾਏ ਤਾਂ ਉਹ ਜਿਹੜੇ ਰਲੇ ਸਨ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ? ਇਹੀ ਸਵਾਲ ਸ਼ਾਹਿਦ ਅਸਲਮ ਸਾਹਿਬ ਨੇ ਕੀਤਾ ਹੈ ਵੀ ਉਹ ਜਿਹੜੇ ਬੰਦੇ ਰਲੇ ਸਨ ਜਾਂ ਜਿਹੜੇ ਬੰਦਿਆਂ ਨੇ ਸਿਕਿਉਰਿਟੀ ਨਹੀਂ ਦਿੱਤੀ, ਗਾਇਬ ਹੋਏ ਨੇ, ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ? ISI ਦਾ ਜਿਹੜਾ ਸੈਕਟਰ ਕਮਾਂਡਰ ਸੀ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ, ਜਾਂ ਹੋਰ ਬੰਦੇ ਜਿਨ੍ਹਾਂ ਦਾ ਫੇਲੀਅਰ ਸੀ ਇਹ ਸਾਰੇ ਦਾ ਸਾਰਾ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ 9 ਮਈ ਦੀ? ਕਿਸੇ ਦੇ ਖਿਲਾਫ ਕੋਈ ਨਹੀਂ ਕੀਤੀ। ਬਸ ਲੱਠ ਚੁੱਕੀ ਹੈ ਮਾੜਿਆਂ ਦੇ, ਗਰੀਬਾਂ ਦੇ ਬੱਚੇ ਜਿਹੜੇ ਰੁਲ ਗਏ ਨੇ, ਤੇ ਪਾਕਿਸਤਾਨ ਤਹਿਰੀਕ ਇਨਸਾਫ ਤੇ ਇਮਰਾਨ ਖਾਨ ਉਹਨਾਂ ਦੇ ਪਿੱਛੇ ਲੱਠ ਚੁੱਕੀ ਹੈ, ਹੋਰ ਗੱਲ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹਾਫਜ਼ਾਬਾਦ ਤੋਂ ਹੈ, ਜਿਹੜੀ ਚੌਧਰੀ ਨਿਜ਼ਾਮਦੀਨ ਸਾਹਿਬ ਦੇ ਜਿਹੜੇ ਬੜੇ ਹੀ ਤੁਹਾਨੂੰ ਪਤਾ ਲਾਡਲੇ ਨੇ, ਮੋਹਸਨ ਨਕਵੀ ਸਾਹਿਬ, ਕਾਕੜ ਸਾਹਿਬ, ਨਵਾਜ਼ ਸ਼ਰੀਫ ਸਾਹਿਬ, ਇਸਾਕ ਡਾਰ ਸਾਹਿਬ, ਉਹਨਾਂ ਕਣਕ ਇੰਪੋਰਟ ਕੀਤੀ, ਆਪਣੇ ਜ਼ਿਮੀਂਦਾਰ ਦੇ ਢਿੱਡ ਤੇ ਲੱਤ ਮਾਰੀ, ਬਾਹਰੋਂ ਕਣਕ ਮੰਗਵਾਈ ਮਹਿੰਗੇ ਭਾਅ ਡਾਲਰ ਦੇ ਕੇ। ਦੂਸਰੇ ਪਾਸੇ ਆਉਂਦੇ ਨੇ ਵੀ ਡਾਲਰ ਨਹੀਂ ਹੈਗੇ, ਉਹ ਕਿਉਂਕਿ ਠੇਕੇਦਾਰਾਂ ਨੂੰ ਠੇਕੇ ਦਿੱਤੇ ਸਨ, ਪਰਮਿਟ ਦਿੱਤੇ ਸਨ, ਤੇ ਉਹ ਪਰਮਿਟ ਜਿਹਨੂੰ ਤੁਹਾਨੂੰ ਪਿੰਡਾਂ ਵਾਲਿਆਂ ਨੂੰ ਬੜਾ ਪਤਾ ਵੀ ਜਿਹਦੇ ਕੋਲ ਪਰਮਿਟ ਹੋਵੇ ਉਹਦੀ ਕਿੱਡੀ ਮੌਜ ਹੁੰਦੀ ਹੈ। ਉਹ ਪਰਮਿਟ ਦਿੱਤੇ ਸਾਨੂੰ, ਉਹਨਾਂ ਪੈਸੇ ਕਮਾਉਣੇ, ਸਾਨੂੰ ਜ਼ਾਹਿਰ ਹਿੱਸਾ ਦੇਣਾ ਹੋਏਗਾ, ਉਹਨਾਂ ਨੇ ਕਮਿਸ਼ਨ ਦੇਣਾ ਹੋਏਗਾ ਉਹਦੇ ਵਿੱਚੋਂ।
ਉਹ ਹੁਣ ਹਾਫਜ਼ਾਬਾਦ 'ਚ ਕਣਕ ਦੱਸਣ ਡਏ ਨੇ, ਦਿਖਾਉਣ ਡਏ ਨੇ ਵੀ ਕਣਕ ਦੇ ਵਿੱਚੋਂ ਕਿਹੜਾ ਕਿਹੜਾ ਗੰਦ ਨਿਕਲਣ ਡਿਆ ਜਿਹੜੀ ਬਾਹਰੋਂ ਆਈ ਹੈ। ਉਹ ਇਨਸਾਨਾਂ ਦੇ ਖਾਣ ਜੋਗੀ ਤਾਂ ਹੈ ਨਹੀਂ। ਅਤੇ ਇਹ ਕਾਰਵਾਈ ਅਗਲੀ ਨਜ਼ਰ ਆਈ ਹੈ। ਇੱਕ ਤਾਂ ਅਰਬਾਂ ਸੈਂਕੜਿਆਂ ਅਰਬਾਂ ਦਾ ਨੁਕਸਾਨ ਹੋਇਆ, ਕਿਸਾਨ ਮਾਰਿਆ ਗਿਆ, ਅਤੇ ਦੂਸਰੇ ਪਾਸੇ ਜਿਹੜੀ ਮਹਿੰਗਾਈ ਹੈ ਉਹ ਵੀ ਇਹੋ ਜਿਹੀ ਹੈ। ਹੁਣ ਇਹ ਕਣਕ ਮੰਗਾਉਣ ਨਾਲ ਜੋ ਜ਼ਿਮੀਂਦਾਰ ਨਾਲ ਹੋਇਆ ਉਹ ਤੁਹਾਡੇ ਸਾਹਮਣੇ ਰੱਖ ਦਿੰਦੇ। ਖਾਦ ਜਿਹੜੀ ਹੁਣ ਜ਼ਿਮੀਂਦਾਰ ਦੇ ਪੱਲੇ 'ਤੇ ਰਹਿ ਕੁਛ ਨਹੀਂ ਗਿਆ, ਕਰਜ਼ਿਆਂ 'ਚ ਡੁੱਬ ਗਿਆ, ਕਿਉਂਕਿ ਕਣਕ ਹੀ ਉਹਦੀ ਇੱਕ ਜਿਹੜੀ ਹੈ ਨਾ ਸਭ ਤੋਂ ਵੱਡੀ ਫਸਲ ਹੁੰਦੀ ਹੈ, ਉਹਦੀ ਤਬਾਹੀ ਕੱਢ ਦਿੱਤੀ ਹੈ। 33% ਖਾਦ ਦੀ ਖਰੀਦ ਦੇ ਵਿੱਚ ਕਮੀ ਹੋਈ ਹੈ। ਹਾਂਜੀ, ਪਿਛਲੇ ਮਹੀਨੇ ਜਿਹੜੀ ਖਾਦ ਦੀ ਖਰੀਦ ਸੀ ਉਹਦੀ ਨਿਸਬਤ 33% ਕਮੀ ਹੋਈ ਹੈ ਖਾਦ ਦੀ ਖਰੀਦ ਦੇ ਵਿੱਚ ਇਸ ਮਹੀਨੇ। ਹੁਣ ਜ਼ਿਮੀਂਦਾਰ ਨੇ ਜਿਹੜੀਆਂ ਅੱਗੋਂ ਫਸਲਾਂ ਬੀਜਣੀਆਂ ਨੇ, ਹੁਣ ਤੁਸੀਂ ਆਖੋਗੇ ਇਸ ਵੇਲੇ ਬਿਜਾਈ ਨਹੀਂ ਹੋ ਰਹੀ। ਉਹ ਭਾਈ ਜੀ ਬਿਜਾਈ ਨਹੀਂ ਹੋ ਰਹੀ, ਪਰ ਜਿਹੜੇ ਵਿੱਚ ਦਰਮਿਆਨ 'ਚ ਲੋਕ ਹੁੰਦੇ ਨੇ ਉਹ ਤਾਂ ਖਾਦ ਲੈ ਕੇ ਖਰੀਦ ਕੇ ਰੱਖਦੇ ਨੇ। ਮਿੱਲਾਂ ਦੇ ਵਿੱਚ ਖਾਦ ਤਾਂ ਬਣਦੀ ਰਹਿੰਦੀ ਹੈ ਨਾ, ਅਤੇ ਖਾਦ ਜਿਹੜੀ ਹੈ ਉਹ ਤਾਂ ਜ਼ਾਹਿਰ ਹੈ ਬਣਨੀ ਉਸੇ ਤਰੀਕੇ ਨਾਲ, ਅਤੇ ਉਹਦੀ ਐਂਡ ਜ਼ਿਮੀਂਦਾਰ ਤੱਕ ਨਹੀਂ ਵੀ ਜਾਏਗੀ ਅਤੇ ਮਿਡਲਮੈਨ ਤਾਂ ਖਰੀਦੇਗਾ ਨਾ। ਲੇਕਿਨ ਉਹ ਸਾਰਿਆਂ ਨੂੰ ਪਤਾ ਵੀ ਜ਼ਿਮੀਂਦਾਰ ਦੇ ਪੱਲੇ ਹੀ ਕੁਛ ਨਹੀਂ ਰਹਿ ਗਿਆ, ਤਾਂ ਉਹਨੇ ਹੁਣ ਖਰੀਦਣਾ ਕੀ ਹੈ। 33% ਉਹਦੀ ਘਟੀ ਜੇ ਖਾਦ ਦੀ ਜਿਹੜੀ ਕੀਮਤ ਹੈ ਉਹ। ਅੱਛਾ ਜੀ, ਫਿਰ ਇਹਨਾਂ ਸਕੂਲ ਦੇ ਬੱਚਿਆਂ ਨੂੰ ਭੇਜਿਆ 9 ਮਈ ਦਾ। ਜ਼ਾਹਿਰ ਹੈ ਇੱਕ ਪੂਰਾ ਉਹ ਬਣਾਉਣਾ ਸੀ ਹਿਸਾਬ ਕਿਤਾਬ 9 ਮਈ ਦਾ, ਇੱਕ ਪੂਰਾ ਦੁਬਾਰਾ ਉਹ ਜਿਹੜਾ ਪੂਰਾ ਇੱਕ ਨਾਟਕ ਡਰਾਮਾ ਸੀ ਉਹਨੂੰ ਫਿਰ ਵੇਚਣਾ ਸੀ। ਅਤੇ ਸਕੂਲ ਦੇ ਬੱਚਿਆਂ ਨੂੰ ਹਕੂਮਤ ਨੇ ਫੈਸਲਾ ਕੀਤਾ ਕਿ ਜੀ DC ਜਿਹੜੇ ਨੇ ਡਿਪਟੀ ਕਮਿਸ਼ਨਰ ਬਹਾਦਰ, ਉਹ ਸਾਰੇ ਸਕੂਲਾਂ ਨੂੰ ਕਹਿਣਗੇ ਵੀ ਬੱਚੇ ਜਿਹੜੇ ਨੇ ਨਾ ਉਹਨਾਂ ਨੂੰ ਭੇਜੋ ਬਾਹਰ ਮੁਜ਼ਾਹਰਾ ਕਰਨ ਲਈ। ਸਕੂਲ ਦੇ ਬੱਚੇ ਬਾਹਰ ਮੁਜ਼ਾਹਰਾ ਕਰਨ ਆਏ, ਅਤੇ ਗਰਮੀ ਬੜੀ ਸੀ, ਧੁੱਪ ਦੇ ਵਿੱਚ ਉਹਨਾਂ ਨੂੰ ਜਨਾਬ ਯੂਨੀਫਾਰਮ ਪਵਾ ਕੇ ਸਕੂਲ ਦੇ, ਅਤੇ ਉਹਨਾਂ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ। ਅਤੇ ਬੱਚੇ ਵੀ ਤੁਹਾਨੂੰ ਪਤਾ ਫਿਰ ਬੜੇ ਉਸਤਾਦ ਹੁੰਦੇ ਨੇ, ਬੱਚਿਆਂ ਉਹੀ ਕੀਤਾ ਜਿਹੜਾ ਅੱਜ ਕੱਲ੍ਹ ਖਵਾਜਾ ਸਰਾ ਕਰਨ ਡਏ ਨੇ ਪੁਲਿਸ ਦੇ ਨਾਲ। ਬੱਚਿਆਂ ਉੱਥੇ ਇਮਰਾਨ ਖਾਨ ਦੇ ਨਾਅਰੇ ਮਾਰ ਦਿੱਤੇ, ਉਹ ਲੈਣੇ ਦੇ ਦੇਣੇ ਪੈ ਗਏ, ਅਤੇ ਹੁਣ ਆਉਂਦੇ ਨੇ ਵੀ ਬੱਚਿਆਂ ਦਾ ਬ੍ਰੇਨ ਵਾਸ਼ ਕੀਤਾ ਅਸੀਂ। ਅਤੇ ਤੁਸੀਂ ਆਪੇ ਹੀ ਵੇਖ ਲਓ ਵੀ ਇੱਥੇ ਹੋਣ ਕੀ ਰਿਹਾ ਅੱਜ। ਅੱਛਾ ਜੀ, ਅਗਲੀ ਖਬਰ 9 ਮਈ ਵਾਲੇ ਦਿਨ ਇੱਕ ਹੋਰ 9 ਮਈ ਦਾ ਸਾਨਿਆ ਸਾਹਮਣੇ ਆ ਗਿਆ, ਅਤੇ ਐਨ ਉਂਝ ਹੀ ਉਹ ਵੀ ਸਾਹਮਣੇ ਆਇਆ ਜਿਵੇਂ 9 ਮਈ ਦੇ ਵਿੱਚ ਜੋ ਕੀਤਾ ਗਿਆ ਨਾ, ਉਹ ਹੀ 9 ਮਈ 'ਚ ਪਿੰਡਾਂ ਵਾਲਿਆਂ ਨੇ ਕੀਤਾ। ਇਹ ਜਵਾਨ ਵੇਖੋ, ਇਹ ਜਿਹੜਾ ਹੈ ਇਹ ਦੁਹਾਣਾ ਇਹਨੂੰ ਅਸੀਂ ਕਹਿੰਦੇ ਹਾਂ, ਹਦਵਾਣਾ ਵੀ ਕਹਿੰਦੇ, ਦੁਹਾਣਾ ਵੀ ਕਹਿੰਦੇ, ਤਰਬੂਜ਼ ਵੀ ਆਖਦੇ ਉਰਦੂ ਦੇ ਵਿੱਚ, ਵਾਟਰਮੈਲਨ ਅੰਗਰੇਜ਼ੀ 'ਚ ਆਖਦੇ। ਇਹ ਜਿਹੜਾ ਦੁਹਾਣਾ ਹੈ ਨਾ ਜੀ, ਇਹਨੂੰ ਉਹ ਟੀਕੇ ਲਾਉਣ ਡਿਆ ਲਾਲ ਰੰਗ ਦੇ, ਤਾਂ ਕਿ ਅੰਦਰੋਂ ਵੀ ਦੁਹਾਣਾ ਲਾਲ ਹੀ ਨਿਕਲੇ, ਅਤੇ ਕਈ ਮਿੱਠੇ ਦੇ ਵੀ ਟੀਕੇ ਵਿੱਚ ਹੋਣੇ ਨੇ 1-2 ਤਾਂ ਕਿ ਮਿੱਠਾ ਵੀ ਨਿਕਲੇ। ਇਹ ਜਿਵੇਂ ਸਰ 9 ਮਈ ਵੇਚਿਆ ਨਾ ਫਿੱਕਾ ਦੁਹਾਣਾ ਮਿੱਠਾ ਕਰਕੇ, ਉਵੇਂ ਹੀ ਸਰ ਇਹ ਕਰਨ ਡਿਆ। ਇਹ ਵੀ ਜਿਹੜਾ ਜੇ ਨਾ, ਇਹ ਵੀ 9 ਮਈ ਵਾਲੇ ਦਿਨ ਹੀ ਸਾਨਿਆ ਹੋਇਆ ਹੈ। 9 ਮਈ ਦੀ ਵੀਡੀਓ ਹੈ, 9 ਮਈ ਵਾਲੇ ਦਿਨ ਇਹ ਵੀ ਸਾਨਿਆ ਹੋਇਆ ਜਿਵੇਂ 9 ਮਈ ਹੋਇਆ, ਅਤੇ ਪਿੰਡਾਂ ਵਾਲੇ ਵੀ ਜਿਹੜੇ ਨਾ ਉਹ ਵੀ 9 ਮਈ ਦਾ ਸਾਨਿਆ ਹੁਣ ਕਰਨ ਡਏ ਨੇ। ਅੱਛਾ ਜੀ, ਟੋਬਾ ਟੇਕ ਸਿੰਘ ਤੋਂ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ। ਟੋਬਾ ਟੇਕ ਸਿੰਘ ਦੇ ਵਿੱਚ ਇੱਕ ਸਾਇਲਾ ਵਿਚਾਰੀ ਗਈ ਸੀ ਆਪਣੀ ਪਰੇਸ਼ਾਨੀ ਲੈ ਕੇ ਥਾਣੇ, ਅਤੇ ਇਹ ਜਿਹੜੇ ASI ਮੁਹੰਮਦ ਰਫੀਕ ਸਾਹਿਬ ਨੇ ਇਹ ਉਹਨਾਂ ਦੀ ਪਰੇਸ਼ਾਨੀ ਸੁਣ ਰਹੇ ਨੇ। ਮੈਂ ਤੇ ਤਬਸਰਾ ਕੋਈ ਨਹੀਂ ਕਰਨਾ, ਕਿਉਂਕਿ ਦਾੜੀ ਸ਼ਾੜੀ ਚਿੱਟੀ ਹੈ ਮੁਹੰਮਦ ਰਫੀਕ ਸਾਹਿਬ ਦੀ, ਇਹ ਜਾਣਨ ਤੇ ਟੋਬੇ ਦੇ ਲੋਕ ਇਹਨਾਂ ਦੇ ਤਬਸਰਾ ਕਰਨ ਇਹਨਾਂ ਦਾ। ਅਤੇ ਬਹਰਹਾਲ ਤੁਸੀਂ ਇਹ ਵੇਖ ਲਓ ਵੀ ਇਹ ਮਸਲਾ ਸੁਣ ਰਹੇ ਨੇ ਸਾਇਲਾ ਸਾਹਿਬ ਦਾ, ਇਹ ਮਸਲਾ ਸੁਣਨ ਦਾ ਅੰਦਾਜ਼ ਵੇਖੋ ਇਹਨਾਂ ਦਾ, ਅਤੇ ਇਹ ਜੋ ਹਰਕਤਾਂ ਕਰ ਰਹੇ ਨੇ ਉਹ ਵੀ ਵੇਖੋ। ਅਤੇ ਮੈਂ ਹੁਣ ਕੀ ਕਰਾਂ, ਮੇਰੇ ਕੋਲੋਂ ਤਾਂ ਬਹੁਤੀ ਗੱਲ ਨਹੀਂ ਹੋਣ ਡਈ ਇਹਦੇ 'ਤੇ, ਬਸ ਮੈਂ ਇੰਨੀ ਕੀ ਗੱਲ ਕਰਾਂਗਾ ਕਿ ਇਹ ਭਾਈ ਹੋਣੀ ਕਰਨ ਕੀ ਡਏ ਨੇ ਇਹ ਤੁਸੀਂ ਆਪੇ ਵੇਖ ਲਓ। ਅਤੇ ਇਹ ਸਾਡੀ ਉਹ ਪੁਲਿਸ ਹੈ, ਇਹ ਮਾਂ ਦੀ ਹਕੂਮਤ ਹੈ ਮਰੀਮ ਸਾਹਿਬਾ ਦੀ, ਅਤੇ ਇਹ ਖਿਦਮਤ ਸੈਂਟਰ ਬਣਾਇਆ, ਇਹ ਖਿਦਮਤ ਹੋਣ ਡਈ ਜੇ। ਅੱਛਾ ਜੀ, ਅੱਗੋਂ ਹਾਮਦ ਮੀਰ ਸਾਹਿਬ ਨੇ ਇੱਕ ਕਾਲਮ ਲਿਖਿਆ, ਉਹਨਾਂ ਕਿਹਾ ਜੀ ਕਿ ਪੁਰਾਣੇ ਜ਼ਮਾਨੇ 'ਚ ਹੀਰਾ ਮੰਡੀ ਜਿਹੜੀ ਲਾਹੌਰ ਬਾਦਸ਼ਾਹੀ ਮਸਜਿਦ ਦੇ ਨਾਲ ਸੀ, ਅਤੇ ਉਹਦੇ ਵਿੱਚ ਤਵਾਇਫਾਂ ਜਿਹੜੀਆਂ ਨੇ ਆਪਣਾ ਫਨ ਵੇਚਦੀਆਂ ਸਨ, ਅਤੇ ਹੁਣ ਜਿਹੜੇ ਨੇ ਕਲਮ ਫਰੋਸ਼ ਸਹਾਫੀ ਅਤੇ ਸਿਆਸਤਦਾਨ ਅਤੇ ਦੂਜੇ ਲੋਕ ਜਿਹੜੇ ਨੇ ਉਹ ਆਪਣੇ ਜ਼ਮੀਰ ਵੇਚਦੇ ਨੇ, ਅਤੇ ਵੱਡੇ ਵੱਡੇ ਇਲਾਕਿਆਂ 'ਚ ਰਹਿੰਦੇ ਨੇ, ਪੌਸ਼ ਇਲਾਕਿਆਂ 'ਚ। ਉਹਨਾਂ ਕਿਹਾ ਜਿੰਨਾ ਮਾਸ਼ਰੇ ਨੂੰ ਖਤਰਾ ਉਸ ਹੀਰਾ ਮੰਡੀ ਤੋਂ ਸੀ, ਉਹ ਤਾਂ ਬੜਾ ਘੱਟ ਖਤਰਾ ਸੀ ਜਿਹੜਾ ਅੱਜ ਜ਼ਮੀਰ ਫਰੋਸ਼ਾਂ ਦੇ ਕੋਲੋਂ, ਕਲਮ ਫਰੋਸ਼ਾਂ ਦੇ ਕੋਲੋਂ ਖਤਰਾ ਹੈ। ਜਿਹੜੇ ਵੱਡੇ ਵੱਡੇ ਘਰਾਂ 'ਚ ਰਹਿੰਦੇ ਨੇ ਅਤੇ ਮਹਿੰਗੇ ਇਲਾਕਿਆਂ 'ਚ ਰਹਿੰਦੇ ਨੇ, ਉਹ ਖਤਰਾ ਬਹੁਤ ਜ਼ਿਆਦਾ, ਔਰ ਉਹ ਨੁਕਸਾਨ ਜਿਹੜਾ ਨਾ ਪਾਕਿਸਤਾਨ ਨੂੰ ਪਹੁੰਚ ਰਿਹਾ, ਉਹਦੇ ਨਾਲ ਦਾ ਨੁਕਸਾਨ ਉਹ ਹੀਰਾ ਮੰਡੀ ਵੀ ਜਿਹੜੀ ਹੈ ਉਹ ਨਹੀਂ ਪਹੁੰਚਾ ਸਕਦੀ ਸੀ। ਬੜਾ ਚੰਗਾ ਤਗੜਾ ਐਨਾਲਿਸਿਸ ਕੀਤਾ ਹਾਮਦ ਮੀਰ ਸਾਹਿਬ ਨੇ, ਜੇ ਮੌਕਾ ਮਿਲੇ ਤਾਂ ਜ਼ਰੂਰ ਪੜ੍ਹੋ ਉਹਨਾਂ ਦਾ ਵੀਲਾਗ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮਰੀਮ ਸਾਹਿਬਾ ਜਿਹੜੀਆਂ ਨਾ ਉਹ ਗਈਆਂ ਨੇ, ਉਹ ਜਿਹੜਾ ਜਿਨਾਹ ਹਾਊਸ ਜਿਹਨੂੰ ਹੁਣ ਆਉਂਦੇ ਨੇ, ਸਾਨੂੰ ਤਾਂ ਪਤਾ ਨਹੀਂ ਸੀ, ਪਹਿਲਾਂ ਤਾਂ ਉਹਦਾ ਨਾਂ ਕੋਰ ਕਮਾਂਡਰ ਹਾਊਸ ਹੀ ਸੀ, ਫਿਰ ਜਿਸ ਵੇਲੇ ਉਸ 'ਤੇ ਉਹ ਸਾਰਾ ਕੁਝ ਹੋਇਆ ਜਾਂ ਕੀਤਾ ਗਿਆ, ਉਸ ਤੋਂ ਬਾਅਦ ਉਹਨੂੰ ਜਿਨਾਹ ਹਾਊਸ ਆਖ ਦਿੱਤਾ। ਉੱਥੋਂ ਨਿਕਲ ਕੇ ਬਾਜੀ ਮਰੀਮ ਨੇ ਕਿਹਾ ਕਿ ਮੈਂ ਜਿਸ ਵੇਲੇ ਸ਼ਹੀਦਾਂ ਦੀ ਫੈਮਲੀਆਂ ਨੂੰ ਮਿਲੀ ਹਾਂ ਅਤੇ ਮੈਨੂੰ ਆਂਸੂ ਆ ਗਏ ਨੇ। ਇਹ ਸ਼ਹੀਦ ਵੀ ਇੱਥੇ ਹੀ ਸਨ, ਇਹਨਾਂ ਦੀਆਂ ਫੈਮਲੀਆਂ ਵੀ ਇੱਥੇ ਹੀ ਸਨ, ਅਤੇ ਜਦੋਂ ਬਾਜੀ ਮਰੀਮ ਅਤੇ ਇਹਨਾਂ ਦੀ ਪੂਰੀ ਪਾਰਟੀ ਜਿਹੜੀ ਉਹ ਗਾਲਾਂ ਕੱਢਦੀ ਸੀ, ਜਿਸ ਵੇਲੇ ਬਾਜੀ ਨਾਅਰੇ ਲਵਾਉਂਦੀ ਸੀ, ਇਹ ਜੋ ਵਰਦੀ ਹੈ, ਇਹ ਜੋ ਦਹਿਸ਼ਤਗਰਦੀ ਹੈ, ਇਸਕੇ ਪਿੱਛੇ ਵਰਦੀ ਹੈ, ਇਹ ਵੇਖ ਲਓ। ਵੇਖ ਲਿਆ ਜੇ, ਇਹ ਉਸ ਜ਼ਮਾਨੇ 'ਚ ਵੀ ਬਾਜੀ ਜੀ ਇਹੀ ਸ਼ਹੀਦ ਸਨ,
ਇਸੇ ਵਰਦੀ ਦੇ ਵਿੱਚ ਸ਼ਹੀਦ ਹੁੰਦੇ ਸਨ ਜਦੋਂ ਤੁਸੀਂ ਨਾਅਰੇ ਲਾਉਂਦੇ ਸੋ ਤੇ ਗਾਲਾਂ ਕੱਢਦੇ ਸੋ ਸਾਰੇ। ਤੇ ਜਿਸ ਵੇਲੇ ਤੁਹਾਡੇ ਉਹ ਅਯਾਜ਼ ਸਾਦਕ ਸਾਹਿਬ ਕਹਿੰਦੇ ਸਨ ਕਿ ਆਰਮੀ ਚੀਫ ਆਇਆ ਤੇ ਉਹਨਾਂ ਦੇ ਮੱਥੇ ਤੇ ਪਸੀਨਾ ਸੀ ਤੇ ਲੱਤਾਂ ਕੰਬ ਰਹੀਆਂ ਸਨ, ਉਹ ਇਹਨਾਂ ਹੀ ਸ਼ਹੀਦਾਂ ਦਾ ਆਰਮੀ ਚੀਫ ਸੀ ਜਾਂ ਕੋਈ ਹੋਰ ਕਿਸੇ ਫੌਜ ਦਾ ਸੀ। ਬਹਰਹਾਲ ਇਹ ਲੋਕਾਂ ਨੂੰ ਸਾਰਾ ਕੁਝ ਯਾਦ ਹੈ। ਜਿਹੜੇ ਲੋਕੀ ਵੀ ਇਹ ਡਰਾਮਾ ਕਰ ਰਹੇ ਨੇ, ਦੁਆਣਿਆਂ ਨੂੰ ਲਾਲ ਟੀਕੇ ਲਾ ਰਹੇ ਨੇ ਤੇ ਮਿੱਠੇ ਟੀਕੇ ਲਾ ਰਹੇ ਨੇ ਤੇ ਬਾਜੀ ਮਰੀਮ ਕੋਲੋਂ ਵੀ ਮਿੱਠੇ ਟੀਕੇ ਲਵਾ ਰਹੇ ਨੇ, ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਆਵਾਮ ਐਡੀ ਕਮਲੀ ਨਹੀਂ। ਪਿੰਡਾਂ ਵਾਲਿਆਂ ਨੂੰ ਐਡਾ ਕਮਲਾ ਸਮਝਦੇ ਨੇ, ਐਡਾ ਕਮਲੇ ਨਹੀਂ ਪਿੰਡਾਂ ਵਾਲੇ। ਉਹਨਾਂ ਨੂੰ ਸਾਰਾ ਹੀ ਪਤਾ ਵੀ ਇਮਰਾਨ ਖਾਨ ਨੂੰ ਤੇ ਮਾੜੇ ਲੋਕਾਂ ਨੂੰ ਤੁੰਨਣ ਵਾਸਤੇ 9 ਮਈ ਤੁਸੀਂ ਆਪ ਕਰਾਇਆ। ਤੇ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਤੇ ਮੇਰੇ ਆਖਰੀ 2-3 ਵੀਲਾਗ ਜਿਹੜੇ ਉਰਦੂ ਵਾਲੇ ਨੇ ਉਹ ਜ਼ਰੂਰ ਸੁਣੋ, ਸਾਰਾ ਸ਼ੱਕ ਸ਼ੁਬਾ ਨਿਕਲ ਜਾਏਗਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਗਵਾਦਰ ਤੋਂ ਰੱਖਨੇ। ਗਵਾਦਰ ਦੇ ਵਿੱਚ ਪੰਜਾਬ ਦੇ 7 ਨਾਈ ਕੰਮ ਕਰਦੇ ਸਨ, ਨਾਈਆਂ ਦਾ ਕੰਮ ਕਰਦੇ ਸਨ, ਵਾਲ ਕੱਟਦੇ ਸਨ ਤੇ ਖਾਨੇਵਾਲ ਦੇ ਇਲਾਕੇ ਦੇ ਸਨ ਮੇਰਾ ਖਿਆਲ ਹੈ। ਉੱਥੇ ਗਰੀਬ ਆਪਣੀ ਮਿਹਨਤ ਮਜ਼ਦੂਰੀ ਕਰਨ ਗਏ ਸਨ। 7 ਦੇ 7 ਸੁੱਤੇ ਸਨ ਤੇ ਦਹਿਸ਼ਤਗਰਦਾਂ ਨੇ ਗੋਲੀਆਂ ਮਾਰ ਕੇ ਮਾਰ ਛੱਡਿਆ। ਕਸੂਰ ਉਹਨਾਂ ਦਾ ਇਹ ਹੈ ਕਿ ਜੀ ਉਹ ਪੰਜਾਬੀ ਨੇ। ਉੱਥੇ ਜਿਹੜੇ ਬਹੁਤ ਸਾਰੇ ਲੋਕੀ ਨੇ ਉਹ ਆਉਂਦੇ ਨੇ ਕਿ ਸਾਨੂੰ ਪੰਜਾਬੀਆਂ ਨਾਲ ਗਿਲਾ ਹੈ ਤੇ ਪੰਜਾਬੀਆਂ ਨੇ ਸਾਡੇ ਨਾਲ ਬੜਾ ਬੁਰਾ ਕੀਤਾ ਹੋਇਆ। ਵਜ੍ਹਾ ਉਹਦੀ ਕੀ ਹੈ? ਵਜ੍ਹਾ ਸ਼ਾਇਦ ਇਹ ਹੈ ਕਿ ਬਲੋਚਿਸਤਾਨ ਦੇ ਵਿੱਚ ਭੁੱਟੋ ਸਾਹਿਬ ਦੇ ਜ਼ਮਾਨੇ ਦੇ ਵਿੱਚ ਆਪਰੇਸ਼ਨ ਹੋਇਆ। ਭੁੱਟੋ ਸਾਹਿਬ ਪੰਜਾਬੀ ਨਹੀਂ ਸੀ ਪਰ ਆਪਰੇਸ਼ਨ ਉਹਨਾਂ ਕਰਾਇਆ। ਕਸੂਰ ਪੰਜਾਬੀਆਂ ਦਾ, ਕਿਉਂਕਿ ਫੌਜ ਦੇ ਵਿੱਚ ਪੰਜਾਬ ਦੀ ਆਬਾਦੀ ਬਹੁਤੀ ਹੈ ਤੇ ਫੌਜ ਦੇ ਵਿੱਚ ਬਹੁਤੇ ਪੰਜਾਬੀ ਨੇ। ਉਸ ਤੋਂ ਬਾਅਦ ਵੀ ਬਲੋਚਿਸਤਾਨ 'ਚ ਜੋ ਕੁਝ ਹੋਇਆ, ਉਹ ਜਿਹੜੇ ਤਗੜੇ ਫੈਸਲੇ ਕਰਨ ਵਾਲੇ ਨੇ ਉਹ ਤਾਂ ਕਿਤੇ ਦੇ ਕਿਤੇ ਚਲੇ ਗਏ। ਮਸਲਾ ਅਗਰ ਕੋਈ ਮੁਸ਼ਰਫ ਸਾਹਿਬ ਫੈਸਲਾ ਕੀਤਾ ਤਾਂ ਉਹ ਤਾਂ ਅੱਲਾ ਨੂੰ ਪਿਆਰੇ ਹੋ ਗਏ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪਤਾ ਨਹੀਂ ਕਿੱਥੇ ਪੜ੍ਹਦੇ ਨੇ ਤੇ ਕਿੱਥੇ ਰਹਿੰਦੇ ਨੇ। ਹੁਣ ਮੁਸ਼ਰਫ ਸਾਹਿਬ ਦੇ ਬੱਚਿਆਂ ਨੇ ਜਾਂ ਜ਼ਿਆਉਲ ਹਕ ਸਾਹਿਬ ਦੇ ਬੱਚਿਆਂ ਨੇ ਤੇ ਉੱਥੇ ਨਹੀਂ ਜਾਣਾ ਨਾ ਆਪਣਾ ਦਾੜੀਆਂ ਮੁੰਨਣ ਲੋਕਾਂ ਦੀਆਂ ਤੇ ਵਾਲ ਕੱਟਣ ਬਲੋਚਿਸਤਾਨ, ਤੇ ਜਾਂ ਕੋਈ ਜੁੱਤੀਆਂ ਗੰਢਣ ਜਾਂ ਪਾਲਿਸ਼ ਕਰਨ ਜਾਂ ਕੋਈ ਘਰ ਬਣਾਉਣ ਜਾਂ ਕੋਈ ਮਜ਼ਦੂਰੀ ਕਰਨ। ਉਹ ਤੇ ਮਾੜੇ ਪੰਜਾਬੀ ਨੇ ਜਾਣਾ ਕਿਸੇ ਨੇ, ਤੇ ਉਹ ਫੈਸਲੇ ਕਿਸੇ ਹੋਰ ਨੇ ਕੀਤੇ ਨੇ ਤੇ ਉਹਨਾਂ ਫੈਸਲਿਆਂ ਦਾ ਜਿਹੜੀ ਵੀ ਚੀਜ਼ ਹੈ ਉਹ ਮਾੜਾ ਜਿਹੜਾ ਪੰਜਾਬੀ ਹੈ ਉਹਦੇ ਖੂਨ ਦੇ ਨਾਲ ਉੱਥੇ ਉਹਨਾਂ ਫੈਸਲਿਆਂ ਨੂੰ ਧੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਜਿਹੜੇ ਉੱਥੇ ਬਲੋਚਿਸਤਾਨ 'ਚ ਲੋਕ ਨੇ, ਮੈਂ ਉਹਨਾਂ ਨੂੰ ਵੀ ਆਖਾਂਗਾ ਕਿ ਇਹ ਕੰਮ ਨਾ ਕਰੋ, ਕਿਸੇ ਨੂੰ ਵੀ ਮਾਰਨ ਦਾ ਕੰਮ ਨਾ ਕਰੋ। ਆਵਾਜ਼ ਜ਼ਰੂਰ ਚੁੱਕੋ, ਅਸੀਂ ਤੁਹਾਡੇ ਨਾਲ ਹੈ। ਜਿਹੜਾ ਤੁਹਾਡੇ 'ਤੇ ਜ਼ੁਲਮ ਹੋਇਆ ਸਾਨੂੰ ਵੀ ਅੰਦਾਜ਼ਾ, ਅਸੀਂ ਤੁਹਾਡੇ ਨਾਲ ਹੈ। ਇਹਨਾਂ ਵਿਚਾਰਿਆਂ ਜ਼ੁਲਮ ਨਹੀਂ ਕੀਤਾ। ਜਿਨ੍ਹਾਂ ਕੀਤਾ ਮੈਂ ਕਹਾਂਗਾ ਉਹਨਾਂ ਦੇ ਖਿਲਾਫ ਵੀ ਇਹੋ ਜਿਹਾ ਕੰਮ ਨਾ ਕਰੋ, ਬਲਕਿ ਕਾਨੂੰਨ ਥੋੜ੍ਹਾ ਜਿਹਾ ਜਮਹੂਰੀਅਤ ਲਈ ਥੋੜ੍ਹਾ ਜਿਹਾ ਜ਼ੋਰ ਲਾਈਏ। ਜਮਹੂਰੀਅਤ ਆ ਗਈ, ਰੂਲ ਆਫ ਲਾ ਆ ਗਿਆ ਤੇ ਇਹ ਤੁਹਾਡੇ ਨਾਲ ਵੀ ਇਨਸਾਫ ਹੋ ਜਾਏਗਾ, ਸਾਡੇ ਨਾਲ ਵੀ ਹੋ ਜਾਏਗਾ। ਅਤੇ ਇਹ ਕੰਮ ਨਾ ਕਰੋ। ਤੇ ਇਹ ਜਿਹੜੇ ਗਰੀਬ 7 ਨਾਈ ਉੱਥੇ ਮਾਰ ਦਿੱਤੇ, ਜਿਹੜੇ ਵਿਚਾਰੇ ਕੰਮ ਕਰਨ ਗਏ ਸਨ, ਗਰੀਬ ਲੋਕ ਨੇ ਤੇ ਇਹਨਾਂ ਦੇ ਮਾਂ ਪਿਓ ਦਾ ਪਿੱਛੋਂ ਕੌਣ ਪੁਰਸਾਨੇ ਹਾਲ ਹੋਏ ਤੇ ਇਹਨਾਂ ਵਿਚਾਰਿਆਂ ਨੇ ਤੁਹਾਡੇ 'ਤੇ ਕਿਹੜੇ ਫੈਸਲੇ ਕੀਤੇ ਨੇ। ਤੇ ਆਪ ਆਪਣੀ ਜ਼ਿੰਦਗੀ ਦੀ ਜਿਹੜੀ ਹੈ ਮਰਨ ਤੋਂ ਪਹਿਲਾਂ ਵੀ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰੇ ਸਨ। ਵਰਨਾ ਮੈਨੂੰ ਦੱਸੋ ਖਾਨੇਵਾਲ ਤੋਂ ਉੱਠ ਕੇ ਤੇ ਉੱਥੇ ਗਵਾਦਰ ਕੀ ਲੈਣ ਗਏ ਸਨ? ਤੇ ਮੇਰੇ ਨਾਲੋਂ ਤੁਸੀਂ ਬਿਹਤਰ ਸਮਝਦੇ ਹੋ ਤੇ ਇਹ ਮਿਹਰਬਾਨੀ ਕਰੋ। ਉਹ ਗਰੀਬ ਭਾਵੇਂ ਬਲੋਚਿਸਤਾਨ ਦਾ ਹੋਵੇ, ਭਾਵੇਂ ਸਿੰਧ ਦਾ ਹੋਵੇ, ਕੋਈ ਵੀ ਗਰੀਬ ਹੋਵੇ, ਉਹਦੇ ਨਾਲ ਇੰਜ ਨਾ, ਅਮੀਰ ਨਾਲ ਵੀ ਨਾ ਕਰੋ ਮੈਂ ਆਨਾ, ਪਰ ਗਰੀਬ ਜਿਹੜਾ ਉਹਦੇ ਨਾਲ ਇਹ ਕਿਉਂ ਕਰਦੇ ਜੇ? ਅੱਛਾ ਜੀ, ਅਗਲੀ ਸਟੋਰੀ FC ਦੀ ਚੈੱਕ ਪੋਸਟ ਤੋਂ ਹੈ। ਡਰਾਈਵਰ ਜਿਹੜੇ ਬੱਸਾਂ ਦੇ ਨੇ ਉਹਨਾਂ ਹੱਥ ਖੜੇ ਕਰ ਦਿੱਤੇ ਨੇ। ਉਹ ਆਉਂਦੇ ਨੇ ਜੀ 20,000 ਇੱਕ ਬੱਸ ਦੇ ਕੋਲੋਂ ਜਿਹੜਾ ਨਾ ਉਹ ਲੈ ਰਹੇ ਨੇ ਰਿਸ਼ਵਤ। ਤੇ ਇਹ ਦਿਨ ਦਾ 3 ਕਰੋੜ ਰੁਪਈਆ ਬਣਦਾ ਤੇ ਮਹੀਨੇ ਦਾ 90 ਕਰੋੜ ਤੇ ਆਉਂਦੇ ਨੇ ਕਰਨਲ ਸਾਹਿਬ ਕੋਲ ਜਾਂਦਾ ਤੇ ਉੱਤੇ ਉਹ ਪਤਾ ਨਹੀਂ ਕਿੱਥੇ ਘੱਲਦੇ ਨੇ। ਇਹੀ ਹਾਲ ਸਮਗਲਿੰਗ ਦਾ ਕਹਿੰਦੇ ਨੇ। ਇਹੀ ਜਿਹੜੇ ਸਮਗਲਿੰਗ ਹੁੰਦੀ ਉਹਨਾਂ ਕੋਲ ਪੁੱਛੋ ਤਾਂ ਉਹ ਵੀ ਆਉਂਦੇ ਨੇ ਕਿ ਜੀ FC ਵਾਲੇ ਤੇ ਬਾਰਡਰ ਫੋਰਸ ਤੇ ਰੇਂਜਰ ਵਾਲੇ ਤੇ ਪਤਾ ਨਹੀਂ ਕਿਹੜੇ ਉਹ ਜਿਹੜੇ ਸਾਰੇ ਨੇ, ਮੈਨੂੰ ਨਹੀਂ ਪਤਾ ਉਧਰ ਰੇਂਜਰ ਹੁੰਦੀ ਹੈ ਕਿ ਨਹੀਂ। ਬਹਰਹਾਲ ਜਿਹੜੇ ਵੀ ਬਾਰਡਰ ਦੇ ਉੱਤੇ ਜਿਹੜੀ ਫੋਰਸ ਹੈ ਉਹ ਆਉਂਦੇ ਨੇ ਜੀ ਇਹ ਜਿਹੜੇ ਨੇ ਨਾ ਇਹ ਕਰਵਾਉਂਦੇ ਨੇ ਉੱਥੋਂ ਸਮਗਲਿੰਗ ਤੇ ਆਪਣਾ ਹਿੱਸਾ ਲੈਂਦੇ ਨੇ ਤੇ ਕਰਪਸ਼ਨ ਕਰਦੇ ਨੇ। ਇਹਦੇ ਉੱਤੇ ਆਰਮੀ ਚੀਫ ਨੂੰ ਵੇਖਣਾ ਚਾਹੀਦਾ। ਅਸਲ ਤੇ ਇਹ ਕੰਮ ਨੇ ਤਵੱਜੋ ਦੇਣ ਵਾਲੇ। ਜੱਜਾਂ ਦੇ ਉੱਤੋਂ ਕੈਮਰੇ ਲਾਈਏ ਜਨਾਬ, ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਸੀ, ਜੱਜਾਂ ਦੇ ਬੈੱਡਰੂਮਾਂ ਦੇ ਵਿੱਚੋਂ ਕੈਮਰੇ ਪੁੱਟੀਏ, ਪੁੱਟਣਾ ਹੁੰਦਾ ਉਤਾਰਨਾ, ਪੁੱਟੀਏ ਤੇ ਉਹ ਜਾ ਬਾਰਡਰ ਤੇ ਗੱਡੀਏ ਜਿੱਥੇ ਕਰਪਸ਼ਨ ਹੋ ਰਹੀ ਹੈ ਤੇ ਸਾਰੀ ਸਮਗਲਿੰਗ ਹੋ ਰਹੀ ਹੈ ਤੇ ਉਹਨੂੰ ਡੱਕੀਏ ਜਨਾਬ। ਉਹ ਸਾਡਾ ਕੰਮ ਹੈ, ਬਾਰਡਰਾਂ ਦੀ ਹਿਫਾਜ਼ਤ, ਨਾ ਕਿ ਜੱਜਾਂ ਦੀਆਂ ਫਿਲਮਾਂ ਵੇਖ ਕੇ ਅਸੀਂ ਕੀ ਲੈਣਾ। ਜੱਜਾਂ ਨੇ ਕਿਹੜੀ ਕੋਈ ਵਿਚਾਰਿਆਂ ਨੇ ਐਸੀ ਕੋਈ ਫਿਲਮਾਂ, ਜੇ ਇਹੋ ਜਿਹੀਆਂ ਫਿਲਮਾਂ ਵੇਖਣ ਦਾ ਵੀ ਕਿਸੇ ਨੂੰ ਸ਼ੌਕ ਹੈ ਤੇ ਉਹ ਅੰਗਰੇਜ਼ਾਂ ਦੀਆਂ ਵੇਖ ਲੈ। ਜੱਜਾਂ ਵਿਚਾਰਿਆਂ ਨੇ ਕੀ ਕਰ ਲੈਣਾ ਉਹਨਾਂ ਫਿਲਮਾਂ ਦੇ ਵਿੱਚ, ਤੇ ਮਿਹਰਬਾਨੀ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਲਾਹੌਰ ਚੀਫ ਜਸਟਿਸ ਸਾਹਿਬ ਉਹਨਾਂ ਦੇ ਵੱਟ ਕੱਢੀ ਫਿਰਦੇ ਨੇ ਜਨਾਬ ਇਸ ਵੇਲੇ। ਜਿਵੇਂ ਜਸਟਿਸ ਬਾਬਰ ਸਤਾਰ ਸਾਹਿਬ ਦੇ ਮਗਰ ਪੈ ਗਏ ਸਨ, ਉਸੇ ਤਰੀਕੇ ਨਾਲ ਲਾਹੌਰ ਦੇ ਚੀਫ ਜਸਟਿਸ ਸਾਹਿਬ ਦੇ ਮਗਰ ਪੈ ਗਏ ਨੇ। ਤੇ ਹੁਣ ਉਹਨਾਂ ਦੇ ਖਿਲਾਫ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਪੂਰੀ ਇੱਕ ਮੁਹਿੰਮ ਚੱਲ ਰਹੀ ਹੈ ਕਿਰਦਾਰਕਸ਼ੀ ਦੀ। ਵਜ੍ਹਾ ਕੀ ਬਣੀ ਹੈ? ਵਜ੍ਹਾ ਇਹ ਬਣੀ ਹੈ ਕਿ ਸਿੰਧ ਵਾਲਿਆਂ ਨੇ ਵੀ ਇਲੈਕਸ਼ਨ ਟ੍ਰਿਬਿਊਨਲ ਵਾਸਤੇ ਜੱਜ ਦਿੱਤੇ, ਕਬੂਲ ਕਰ ਲਿਆ ਇਲੈਕਸ਼ਨ ਕਮਿਸ਼ਨ ਨੇ। ਬਲੋਚਿਸਤਾਨ ਨੇ ਵੀ ਦਿੱਤੇ, KP ਨੇ ਵੀ ਦਿੱਤੇ, ਕਿਉਂਕਿ ਧਾਂਦਲਾ ਵੱਡਾ ਹੋਇਆ ਪੰਜਾਬ ਦੇ ਵਿੱਚ। ਤੇ ਜਿਸ ਵੇਲੇ ਪੰਜਾਬ ਦੇ ਚੀਫ ਜਸਟਿਸ ਪਹਿਲੇ ਜਿਹੜੇ ਸਨ ਉਹਨਾਂ ਨੇ 2 ਜੱਜ ਦਿੱਤੇ ਸਨ ਨਾਮਜ਼ਦ ਤੇ ਇਹਨਾਂ ਕਬੂਲ ਕਰ ਲਏ। ਹੁਣ ਵਾਲੇ ਨੇ 6 ਕਿ 7 ਜੱਜ ਘੱਲੇ ਨੇ, ਉਹਨਾਂ ਦੇ ਵਿੱਚ ਇਮਾਨਦਾਰ ਜੱਜ ਵੀ ਨੇ। ਹੁਣ ਚੌਧਰੀ ਨਿਜ਼ਾਮਦੀਨ ਨੂੰ ਤੇ ਨੂਨ ਲੀਗ ਸਾਰਿਆਂ ਨੂੰ ਪਤਾ ਹੈ ਕਿ ਇਹ ਇਮਾਨਦਾਰ ਜੱਜਾਂ ਨੇ ਇਲੈਕਸ਼ਨ ਦੇ ਫੈਸਲੇ ਠੀਕ ਕਰ ਦਿੱਤੇ ਤੇ NA 130 ਤੋਂ ਜਿਹੜੀ ਯਾਸਮੀਨ ਰਾਸ਼ਿਦ ਦੇ ਖਿਲਾਫ ਨਵਾਜ਼ ਸ਼ਰੀਫ ਸਾਹਿਬ ਨੂੰ ਜਿਤਾਇਆ ਤੇ ਮਾਰੇ ਗਏ। ਬਾਜੀ ਮਰੀਮ ਵੀ ਪੂਰੀ ਨੂਨ ਲੀਗ ਲੰਮੇ ਪੈ ਗਈ ਪੰਜਾਬ ਦੇ ਵਿੱਚ ਤੇ ਫਿਰ ਬਣੇਗਾ ਕੀ? ਉਹ ਹੁਣ ਉਹਨਾਂ ਚੀਫ ਜਸਟਿਸ ਨੂੰ ਕਿਹਾ ਵੀ ਸਾਨੂੰ ਇਹ ਕਬੂਲ ਨਹੀਂ, ਸਾਨੂੰ 20 ਜੱਜ ਭੇਜ। ਚੀਫ ਜਸਟਿਸ ਨੇ ਕਿਹਾ ਕਿ ਬਾਕੀ ਹਾਈ ਕੋਰਟ ਵਾਲਿਆਂ ਨੇ ਜਿਹੜੇ ਜੱਜ ਭੇਜੇ ਤੁਸੀਂ ਕਬੂਲ ਕਰ ਲਏ, ਮੇਰੇ 'ਚੋਂ ਬੋ ਆਉਂਦੀ ਹੈ।
ਮੇਰਾ ਜਿਹੜਾ ਨੋਟ ਹੈ ਉਹ ਕਿਸੇ ਹੋਰ ਮੁਲਕ ਦਾ, ਮਤਲਬ ਮੈਂ ਕਿਹੜਾ ਐਸਾ ਕੰਮ ਕੀਤਾ ਹੈ ਕਿ ਮੇਰੇ ਕੋਲੋਂ ਨਹੀਂ ਮੰਨਦੇ ਮੇਰੇ ਜੱਜਾਂ ਨੂੰ। ਜੋ ਬਾਕੀ ਹਾਈ ਕੋਰਟਾਂ ਨੇ ਸਲੂਕ ਕੀਤਾ ਮੇਰੇ ਨਾਲ ਵੀ ਉਹ ਕਰੋ ਨਾ, ਕਰ ਨਾ ਤੂੰ 20 ਕੱਲ ਫਿਰ ਮੰਨਾਂਗੇ, ਇਲੈਕਸ਼ਨ ਕਮਿਸ਼ਨ ਨੇ ਕਿਹਾ ਅਸੀਂ ਆਪ ਚੁਣਾਂਗੇ 20 ਦੇ ਵਿੱਚੋਂ ਕਿੰਨੇ ਜੱਜ ਲੈਣੇ ਨੇ, ਤੂੰ ਨਹੀਂ ਕਰ ਸਕਦਾ। ਉਹ ਅੜ ਗਏ ਨੇ ਚੀਫ ਜਸਟਿਸ ਲਾਹੌਰ ਹਾਈ ਕੋਰਟ ਤੇ। ਹੁਣ ਉਹਨਾਂ ਦੇ ਖਿਲਾਫ ਜਨਾਬ ਵਕੀਲ ਛੱਡ ਦਿੱਤੇ ਨੇ, ਵਕੀਲ ਉਹਨਾਂ ਨੂੰ ਗਾਲਾਂ ਕੱਢਦੇ ਫਿਰਦੇ ਨੇ ਤੇ ਉਹਨਾਂ ਦੇ ਖਿਲਾਫ ਮੁਜ਼ਾਹਰੇ ਕਰਦੇ ਫਿਰਦੇ ਨੇ ਲਾਹੌਰ ਦੇ ਚੀਫ ਜਸਟਿਸ ਦੇ। ਅਸਲ ਦੇ ਵਿੱਚ ਚੌਧਰੀ ਨਿਜ਼ਾਮਦੀਨ ਸਾਹਿਬ ਪਿੱਛੇ ਨੇ ਤੇ ਇਹ ਸਜ਼ਾ ਦੇ ਰਹੇ ਨੇ ਲਾਹੌਰ ਦੇ ਚੀਫ ਜਸਟਿਸ ਨੂੰ ਕਿ ਉਹ ਉੱਠ ਕੇ ਕਿਉਂ ਖਲੋ ਗਏ ਨੇ, ਜਿਵੇਂ ਜਸਟਿਸ ਬਾਬਰ ਸਤਾਰ ਤੇ ਦੂਸਰਿਆਂ ਨੂੰ ਦਿੱਤੀ ਹੈ। ਅੱਛਾ ਜੀ, ਇਹ ਮੋਟੀਆਂ ਖਬਰਾਂ ਇਹ ਸਨ। ਹੋਰ ਵੀ ਕੁਝ ਇੱਕ ਦੋ ਖਬਰਾਂ ਸਨ, ਲੇਕਿਨ ਉਹ ਤੁਹਾਡੇ ਸਾਹਮਣੇ ਅਸੀਂ ਬਾਅਦ 'ਚ ਰੱਖਾਂਗੇ। ਪਹਿਲਾਂ ਤੁਹਾਡੇ ਜਿਹੜੇ ਨੇ ਨਾ ਉਹ ਚਿੱਠੀ ਪੱਤਰ ਰੱਖ ਦਈਏ। ਲੇਕਿਨ ਜਾਂਦੇ ਜਾਂਦੇ ਇੱਕ ਫੈਸਲ ਵਾਡਾ ਸਾਹਿਬ ਨੇ ਕਿਹਾ ਕਿ ਜਿਹੜਾ ਇੱਜ਼ਤ ਔਰ ਨਿਕਾਹ ਦਾ ਕੇਸ ਹੈ ਬੜਾ ਘਟੀਆ ਕੇਸ ਹੈ ਤੇ ਜਿੰਨੇ ਵੀ ਬਣਾਇਆ ਉਹਨੇ ਬੜਾ ਘਟੀਆ ਕੰਮ ਕੀਤਾ ਤੇ ਹਾਲਾਂਕਿ ਜਿਹੜੇ ਆਪਣਾ ਔਰ ਫਿਰ ਆਉਂਦੇ ਨੇ ਕਿ ਅੱਬਾ ਜੀ ਦੀ ਇੱਜ਼ਤ ਕਰੋ। ਉਹ ਆਉਂਦੇ ਨੇ ਉਹਨਾਂ ਦੇ ਵੀ ਅੱਬਾ ਜੀ ਨੇ ਤੇ ਕੌਮ ਦੇ ਵੀ ਅੱਬਾ ਜੀ ਨੇ, ਚੌਧਰੀ ਨਿਜ਼ਾਮਦੀਨ, ਉਹਨਾਂ ਦੀ ਇੱਜ਼ਤ ਕਰੋ। ਤੇ ਹੁਣ ਆਉਂਦੇ ਨੇ ਕਿ ਅੱਬਾ ਜੀ ਨੇ ਘਟੀਆ ਕੰਮ ਕੀਤਾ, ਕਿਉਂਕਿ ਇੱਜ਼ਤ ਔਰ ਨਿਕਾਹ ਦਾ ਕੇਸ ਤੇ ਅੱਬਾ ਜੀ ਨੇ ਕੀਤਾ ਸੀ, ਉਹਨਾਂ ਦੇ ਅੱਬਾ ਜੀ ਦੇ ਨੇ, ਕੌਮ ਦੇ ਅੱਬਾ ਜੀ। ਉਹ ਬਦਲ ਵੀ ਲੈਂਦੇ ਨੇ, ਪਹਿਲਾਂ ਇਮਰਾਨ ਖਾਨ ਸਾਹਿਬ ਨੂੰ ਕਹਿੰਦੇ ਸਨ, ਇਹਨਾਂ ਨੂੰ ਕਹਿੰਦੇ ਨੇ, ਬਹਰਹਾਲ ਉਹਨਾਂ ਦੀ ਮਰਜ਼ੀ ਹੈ। ਤੇ ਫੈਸਲ ਵਾਡਾ ਸਾਹਿਬ ਹੁਣ ਕਹਿੰਦੇ ਨੇ ਕਿ ਅੱਬਾ ਜੀ ਨੇ ਬੜਾ ਗੰਦਾ ਕੰਮ ਕੀਤਾ। ਹੁਣ ਫੈਸਲ ਵਾਡਾ ਸਾਹਿਬ ਇੱਕ ਵਾਰੀ ਫੈਸਲਾ ਕਰ ਲੈਣ ਕਿ ਮੇਰਾ ਮਤਲਬ ਅੱਬਾ ਜੀ ਨੇ ਚੰਗਾ ਕੰਮ ਕੀਤਾ ਕਿ ਭੈੜਾ ਕੰਮ ਕੀਤਾ। ਇੱਕ ਸਾਹ ਚਾਹੁੰਦੇ ਨੇ ਚੰਗਾ ਕੰਮ ਕੀਤਾ, ਇੱਕ ਸਾਹ ਚਾਹੁੰਦੇ ਨੇ ਭੈੜਾ ਕੰਮ ਕੀਤਾ, ਤੇ ਅਸੀਂ ਉਹਨਾਂ ਕੋਲ ਇਹ ਰਿਕੁਐਸਟ ਕਰਾਂਗੇ ਵੀ ਮੇਰੀ ਜਾਨ ਫੈਸਲਾ ਕਰ ਲਓ, ਚੰਗਾ ਕੰਮ ਕੀਤਾ ਕਿ ਮਾੜਾ ਕੀਤਾ। ਅੱਛਾ ਜੀ, ਅੱਗੇ ਤੁਹਾਡੇ ਚਿੱਠੀਆਂ ਪੱਤਰ ਛੇਤੀ ਨਾਲ ਰੱਖ ਦਈਏ। ਮੈਂ ਸ਼ਬਨਮ ਬਾਲਾਕੋਟ ਤੋਂ ਸਿਲਾਈ ਦਾ ਕੰਮ ਕਰਦੀ ਹਾਂ, ਭੈਣ ਸਾਡੀ ਨੇ ਕਿਹਾ, ਤੇ ਮੈਂ ਤੁਹਾਡਾ ਵੀਲਾਗ ਜਦੋਂ ਸੁਣ ਲੈਂਦੀ ਹਾਂ ਤਾਂ ਮੇਰਾ ਚੰਗੇ ਤਰੀਕੇ ਨਾਲ ਕੰਮ ਹੁੰਦਾ। ਅੱਛਾ, ਇਹੋ ਜਿਹੇ ਮੈਂ ਕੌਮੈਂਟ ਇਸ ਲਈ ਪੜ੍ਹਦਾ ਕਿ ਜਦੋਂ ਮੈਂ ਵੀਲਾਗ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਰਦਾ, ਤਾਂ ਮੈਨੂੰ ਬੜੇ ਸਾਰਿਆਂ ਨੇ ਕਿਹਾ ਪੰਜਾਬੀ 'ਚ ਨਾ ਕਰੋ, ਤੁਹਾਨੂੰ ਇਹਦਾ ਸਿਆਸੀ ਤੌਰ 'ਤੇ ਨੁਕਸਾਨ ਹੋਏਗਾ। ਮੈਂ ਇੱਥੋਂ ਤੱਕ ਪੜ੍ਹਨਾ ਚਾਹੁੰਦਾ ਸੀ। ਇਹ ਜਿਹੜੀਆਂ ਸਾਡੀਆਂ ਭੈਣਾਂ ਨੇ, ਮਾਵਾਂ ਨੇ, ਚਾਚੀਆਂ ਨੇ, ਭਰਾ ਨੇ, ਇਹ ਪਿੰਡਾਂ 'ਚ ਕੋਈ ਮੋਚੀ ਹੈ, ਨਾਈ ਹੈ, ਕੋਈ ਵਾਈ ਬੀਜੀ ਦਾ ਕੰਮ ਕਰਦਾ, ਜਿਹੜਾ ਵੀ ਕਰਦਾ, ਕੋਈ ਟਰੈਕਟਰ ਚਲਾਉਂਦਾ, ਮੈਂ ਇਹਨਾਂ ਤੱਕ ਪੜ੍ਹਨਾ ਚਾਹੁੰਦਾ ਸੀ। ਇਹ ਜਿਹੜੀਆਂ ਸਾਰੀਆਂ ਖਬਰਾਂ ਜਿਹੜੀਆਂ ਗੋਲ ਮੋਲ ਕਰਕੇ ਇਹਨਾਂ ਨੂੰ ਸੁਣਾਈਆਂ ਜਾਂਦੀਆਂ ਨੇ, ਇਹਨਾਂ ਤੱਕ ਪੜ੍ਹਨਾ ਚਾਹੁੰਦਾ ਸੀ ਵੀ ਇਹਨਾਂ ਨੂੰ ਸਮਝ ਆਏ ਵੀ ਪਾਕਿਸਤਾਨ 'ਚ ਹੋ ਕੀ ਰਿਹਾ। ਤੇ ਇਹ ਹੀ ਸਾਡੀ ਕਾਮਯਾਬੀ ਵੀ ਇੱਥੋਂ ਤੱਕ ਅਸੀਂ ਆਪਣੇ ਹਾਂ। ਤੇ ਅਗਲਾ ਸਾਡਾ ਭਰਾ ਜਵੇਦ ਇਕਬਾਲ ਹੈ, ਉਹ ਆਉਂਦੇ ਨੇ ਜੀ ਰੂਹਾਨੀ ਖੁਸ਼ੀ ਹੁੰਦੀ ਤੁਹਾਡੇ, ਜ਼ਰਾ ਥੋੜ੍ਹਾ ਜਿਹਾ ਕੰਮ ਹਲਕਾ ਰੱਖੋ, ਮਸਾਲਾ ਥੋੜ੍ਹਾ ਜਿਹਾ ਘੱਟ ਰੱਖੋ। ਮੈਂ ਕਿਤੇ ਛੱਤ ਨਾ ਵੱਜਾਂ ਸਰਕਾਰ, ਜੇ ਤੁਹਾਨੂੰ ਰੂਹਾਨੀ ਖੁਸ਼ੀ ਹੁੰਦੀ ਹੈ, ਮੈਨੂੰ ਰੂਹਾਨੀ ਪੇਸ਼ਵਾ ਨਾ ਬਣਾਓ। ਅੱਗੇ ਹੀ ਸਾਡੇ ਚੌਧਰੀ ਨਿਜ਼ਾਮਦੀਨ ਆਪਣੇ ਆਪ ਨੂੰ ਬਣਾਈ ਫਿਰਦੇ ਨੇ, ਕਿੰਨੇ ਕੁ ਚਾਹੀਦੇ ਨੇ ਤੁਹਾਨੂੰ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਉਹਨਾਂ ਆਖਿਆ ਕਿ ਜੀ ਜ਼ੈਨ ਅਬਾਸ ਸਾਹਿਬ ਨੇ ਉਹਨਾਂ ਕਿਹਾ ਫਲਸਤੀਨ ਦੇ ਬਾਰੇ ਵੀ ਕੋਈ 1-2 ਮਿੰਟ ਲਾਓ। ਕੀ ਲਾਈਏ ਜੀ ਫਲਸਤੀਨ ਦੇ ਬਾਰੇ? ਪਾਕਿਸਤਾਨ ਦੇ ਵਿੱਚ ਤਾਂ ਫਲਸਤੀਨ ਦਾ ਕੋਈ ਝੰਡਾ ਚੁੱਕ ਲੇ ਤੇ ਉਹਨੂੰ ਫੜ ਲੈਂਦੇ ਨੇ ਸਰ। ਬਹਰਹਾਲ ਅਮਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਤਗੜੀਆਂ ਯੂਨੀਵਰਸਿਟੀਆਂ ਨੇ, ਉਹਨਾਂ ਦੇ ਜਿਹੜੇ ਸਟੂਡੈਂਟ ਨੇ ਉਹ ਜੁੜੇ ਨੇ ਜਨਾਬ ਇੱਥੇ। ਉਹ ਕਹਿੰਦੇ ਨੇ ਕਿ ਜਦੋਂ ਤੱਕ ਇਹ ਤੁਸੀਂ ਇਜ਼ਰਾਈਲ ਦੇ ਨਾਲ ਜਿਹੜੇ ਰਾਬਤੇ ਨੇ ਇੱਥੋਂ ਦੀਆਂ ਯੂਨੀਵਰਸਿਟੀਆਂ ਦੇ, ਉਹ ਖ਼ਤਮ ਨਹੀਂ ਕਰੋਗੇ ਤੇ ਅਸੀਂ ਇਤਜਾਜ ਖ਼ਤਮ ਨਹੀਂ ਕਰਨਾ। ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ, ਬੜਾ ਕੁਝ ਕੀਤਾ ਗਿਆ, ਲੇਕਿਨ ਉਹ ਕੀਮਤ ਚੁਕਾ ਰਹੇ ਨੇ ਔਰ ਇਸ ਵੇਲੇ ਦਬਾ ਕੇ ਇੱਥੇ ਇਤਜਾਜ ਕਰ ਰਹੇ ਨੇ ਸਾਰੀਆਂ ਤਗੜੀਆਂ ਯੂਨੀਵਰਸਿਟੀਆਂ 'ਤੇ। ਅਸੀਂ ਤਾਂ ਇਹ ਗੱਲ ਕਰਦੇ ਕਿ ਕਸ਼ਮੀਰ ਹੋਵੇ ਤੇ ਭਾਵੇਂ ਫਲਸਤੀਨ ਹੋਵੇ ਤੇ ਭਾਵੇਂ ਕੋਈ ਥਾਂ ਵੀ ਦੁਨੀਆ ਦਾ ਹੋਵੇ ਜਿੱਥੇ ਜ਼ੁਲਮ ਹੋ ਰਿਹਾ ਹੋਵੇ, ਉਹਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਤੇ ਜਿਹੜਾ ਨਾ ਚੁੱਕੇ, ਮੇਰਾ ਖਿਆਲ ਇਸ ਤੋਂ ਵੱਡਾ ਜ਼ੁਲਮ ਹੋਰ ਕੋਈ ਨਹੀਂ ਕਰ ਸਕਦਾ। ਅੱਛਾ ਜੀ, ਅੰਜਮ ਚੌਧਰੀ ਸਾਹਿਬ ਕਹਿੰਦੇ ਨੇ ਕਿ ਅਫਗਾਨਿਸਤਾਨ 'ਚ 50 ਸਾਲ ਜੰਗ ਲੱਗੀ ਰਹੀ ਤੇ ਅੱਜ ਆਪਣੇ ਫੈਸਲੇ ਕਰਨ 'ਚ ਆਜ਼ਾਦ ਨੇ। ਡਾਕਟਰ ਅਬਦੁਲ ਕਦੀਰ ਖਾਨ ਦੀ ਕਿਆਦਤ ਦੇ ਵਿੱਚ ਅਸੀਂ ਪੇਟ ਕੱਟ ਕੇ ਐਟਮ ਬੰਬ ਬਣਾਇਆ ਤੇ ਹਾਲਾਤ ਐਟਮ ਬੰਬ ਬਣਾਇਆ। ਤੇ ਗਿੱਲ ਸਾਹਿਬ, ਡਾਕਟਰ ਅਬਦੁਲ ਕਦੀਰ ਖਾਨ ਕੇ ਸਾਥ ਜੋ ਕੁਛ ਹੁਆ ਉਹਦੇ 'ਤੇ ਵੀ ਵੱਡੇ ਬਲਬ ਨਾਲ ਰੋਸ਼ਨੀ ਪਾਓ। ਕਿਸੇ ਵੇਲੇ ਪਾਵਾਂਗੇ ਉੱਤੇ ਪੂਰਾ ਇੱਕ ਤਹਿਕੀਕਾਤੀ ਪੂਰਾ ਕਾਲਮ ਆਪਣਾ ਵੀਲਾਗ ਕਰਾਂਗੇ, ਕਿਉਂਕਿ ਲੰਮੀ ਚੌੜੀ ਗੱਲ ਹੈ। ਤੇ ਹੁਣ ਮੈਨੂੰ ਇਹ ਨਹੀਂ ਪਤਾ ਵੀ ਅੱਲਾ ਕਰੇ ਵੀ ਸਾਡਾ ਜਿਹੜਾ ਐਟਮ ਬੰਬ ਹੈ ਉਹ ਕਿਤੇ, ਅੱਲਾ ਨਾ ਕਰੇ ਉਹਦੀ ਲੋੜ ਪਵੇ, ਪਰ ਜੇ ਖੁਦਾ ਨਾ ਖਾਸਤਾ ਪੈ ਜਾਏ ਤਾਂ ਦੁਆ ਕਰੋ ਵੀ ਚੱਲ ਜਾਏ। ਇਹ ਨਾ ਹੋਵੇ ਵੀ ਉਸ ਵੇਲੇ ਕੋਈ ਮੇਰਾ ਮਤਲਬ ਕਵੇ ਕੋਈ ਵਿੱਚ ਜਿਹੜਾ ਮਸਾਲਾ ਹੁੰਦਾ ਉਹ ਕੋਈ ਲੈ ਕੇ ਵੇਚ ਗਿਆ ਜਾਂ ਅੱਗੇ ਪਿੱਛੇ ਨਿਕਲ ਗਿਆ। ਅਸਲ ਇਹ ਮਜ਼ਾਕ ਗੱਲ ਕਰਦਾ। ਜ਼ਾਹਿਰ ਹੈ ਸਾਡਾ ਐਟਮੀ ਬੰਬ ਜਿਹੜਾ ਉਹ ਤਾਂ ਮਹਿਫੂਜ਼ ਹੱਥਾਂ 'ਚ ਹੀ ਹੋਏਗਾ, ਉਮੀਦ ਤਾਂ ਸਾਨੂੰ ਇਹੀ ਹੈ। ਅੱਛਾ ਜੀ, ਅਗਲੀ ਗੱਲ ਹੈ ਕਿ ਇਹਨਾਂ ਨੇ ਇਹ ਕਿਹਾ ਹੈ ਕਿ ਇਹ ਮੈਨੂੰ ਨਾਂ ਨਹੀਂ ਸਮਝ ਆ ਰਿਹਾ, ਰੋਸ਼ਨੀ, ਇਹ ਮੈਨੂੰ ਨਾਂ ਨਹੀਂ ਸਮਝ ਆ ਰਿਹਾ ਇਹਨਾਂ ਨੇ ਕੀ ਅੱਗੇ ਪਿੱਛੇ ਕੀ ਲਿਖਿਆ ਹੋਇਆ ਹੈ। ਇਹਨਾਂ ਨੇ ਕਿਹਾ ਜੀ ਸ਼ਹਬਾਜ਼ ਗਿੱਲ ਸਾਹਿਬ, ਗੱਲ ਬਿਲਕੁਲ ਤੁਹਾਡੀ ਸੱਚੀ ਹੈ। ਮੈਂ ਇੱਕ ਸਕੂਲ ਟੀਚਰ ਹਾਂ ਅਤੇ ਬੱਚੇ ਮੇਰੇ ਕੋਲੋਂ ਰੋਜ਼ ਪੁੱਛਦੇ ਨੇ ਕਿ ਸਰਕਾਰੀ ਕਿਤਾਬਾਂ ਕਦੋਂ ਮਿਲਣਗੀਆਂ। ਅਤੇ ਬਿਲ ਆਖਰ ਮੈਂ ਤੰਗ ਆ ਕੇ ਉਹਨਾਂ ਨੂੰ ਕਿਹਾ ਕਿ ਬੇਟਾ ਤੁਹਾਡੀ ਜਿਹੜੀ ਵਜ਼ੀਰ ਆਲਾ ਨਾ, ਉਹਨੇ 3 ਅਰਬ ਦਾ ਹੈਲੀਕਾਪਟਰ ਲੈ ਲਿਆ, ਇਸ ਲਈ ਤੁਹਾਡੀਆਂ ਕਿਤਾਬਾਂ ਤੁਹਾਨੂੰ ਨਹੀਂ ਮਿਲ ਸਕਦੀਆਂ। ਬਿਲਕੁਲ ਜੀ, ਇਹੀ ਤਰੀਕਾ ਨਾ ਬੱਚਿਆਂ ਨੂੰ ਦੱਸੋ ਵੀ ਤੁਹਾਡੀਆਂ ਕਿਤਾਬਾਂ ਕਿਹੜਾ ਚੂਹਾ ਖਾ ਗਿਆ। ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਵੱਡੇ ਵੱਡੇ ਢਿੱਡਾਂ ਵਾਲੇ ਨੇ ਜਿਹੜੇ ਇਹਨਾਂ ਦਾ ਮਾਲ ਖਾ ਲੈਂਦੇ ਨੇ, ਅਤੇ ਇਹ ਗਰੀਬ ਜਿਹੜੇ ਕਿਤਾਬਾਂ ਹੱਥੋਂ ਵੀ ਦੂਰ ਨੇ। ਬਹਰਹਾਲ ਅਸੀਂ ਇਹ ਰੋਜ਼ ਇਹਨਾਂ ਦੀ ਬੇਇੱਜ਼ਤੀ ਕਰਦੇ ਹਾਂ, ਲੇਕਿਨ ਅਸਰ ਇਹਨਾਂ ਨੂੰ ਕੋਈ ਨਹੀਂ, ਬੱਚਿਆਂ ਨੂੰ ਕਿਤਾਬਾਂ ਅਜੇ ਤੱਕ ਨਹੀਂ ਦੇ ਰਹੇ। ਅੱਛਾ ਜੀ, ਅੱਗੇ ਕਹਿੰਦੇ ਨੇ ਨਵਾਜ਼ ਚੌਧਰੀ ਸਾਹਿਬ ਕਹਿੰਦੇ ਨੇ ਕਿ ਰਲ ਕੇ ਝੁਕਦੀਆਂ ਨੇ, ਮਤਲਬ ਕਿ ਮੱਝਾਂ ਦੀਆਂ ਭੈਣਾਂ ਹੁੰਦੀਆਂ ਨੇ। ਇਹ ਪੰਜਾਬੀ ਦੀ ਮਿਸਾਲ ਹੈ
ਤੇ ਇਹ ਸਾਰੇ ਇੱਕੋ ਮਿੱਕ ਨੇ, ਚੌਧਰੀ ਨਿਜ਼ਾਮਦੀਨ ਤੇ ਸਾਰੇ। ਅਗਲੀ ਜਨਾਬ ਅਹਿਸਾਨ ਚੌਧਰੀ ਜਿਹੜੀ ਹੈ, ਉਹ ਅਹਿਸਾਨ ਚੌਧਰੀ ਸਾਹਿਬ ਜਿਹੜੇ ਨੇ, ਜਿਹੜੀ ਕਹਿ ਦਿੱਤਾ ਮੈਂ ਕਿਤੇ ਅਹਿਸਾਨ ਚੌਧਰੀ ਸਾਹਿਬ ਸਿੱਧਾ ਹੀ ਨਾ ਹੋ ਜਾਣ ਮੈਨੂੰ, ਉਹਨਾਂ ਕਿਹਾ ਕਿ ਜੀ ਸ਼ੇਰ ਅਫਜ਼ਲ ਖਾਨ ਸਾਹਿਬ ਬਾਰੇ ਵੀ, ਸ਼ੇਰ ਅਫਜ਼ਲ ਖਾਨ ਸਾਹਿਬ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਕੋਈ ਰੌਸ਼ਨੀ ਪਾਓ। ਉੱਥੇ ਕੀ ਰੌਸ਼ਨੀ ਪਾਉਣੀ ਹੈ? ਸ਼ੇਰ ਅਫਜ਼ਲ ਸਾਹਿਬ ਆ ਵੀ ਵੱਡਾ ਬਲਬ ਨੇ, 24 ਘੰਟੇ ਵੱਡਾ ਸਪੀਕਰ ਵੀ ਨੇ ਉਹ, ਅਤੇ ਵੱਡਾ ਬਲਬ ਨੇ, ਉਹ ਵੀ ਕੰਮ ਥੱਲੇ ਨਹੀਂ ਡਿੱਗਣ ਦਿੰਦੇ, ਹਰ ਵੇਲੇ ਚੁਕਵਾਂ ਰੱਖਦੇ ਨੇ ਕੰਮ ਖੈਰ ਦੇ ਨਾਲ। ਅਤੇ ਮੇਰੀ ਕਿਉਂਕਿ ਨਾ ਉਹਨਾਂ ਨਾਲ ਮੁਲਾਕਾਤ ਹੈ ਕਦੀ, ਨਾ ਮੈਂ ਉਹਨਾਂ ਨੂੰ ਜਾਣਦਾ ਨਾ ਪਛਾਣ ਹੈ। ਅਗਰ ਹੁੰਦੀ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਸੀ ਵੀ ਥੋੜ੍ਹਾ ਸਹਿਜੇ ਠੰਡਾ ਕਰਕੇ ਖਾਓ, ਬਹੁਤਾ ਤੱਤਾ ਖਾਂਦੇ ਜੇ, ਤੱਤਾ ਖਾਣ ਨਾਲ ਕਿਸੇ ਕਿਸੇ ਵੇਲੇ ਮੂੰਹ ਸੜ ਜਾਂਦਾ। ਬਾਕੀ ਉਹ ਆਪਣੀ ਮਰਜ਼ੀ ਦੇ ਮਾਲਕ ਨੇ, ਰੌਸ਼ਨੀ ਅਸੀਂ ਕੀ ਪਾਉਣੀ, ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੇ ਆਪ ਵੱਡਾ ਬਲਬ ਲਾਇਆ ਹਰ ਵੇਲੇ। ਅੱਛਾ ਜੀ, ਇਹਨਾਂ ਕਿਹਾ ਜੀ ਅੱਗੋਂ MH ਆਫੀਸ਼ੀਅਲ, ਇਹਨਾਂ ਨੇ UK, ਇਹਨਾਂ ਆਖਿਆ ਜੀ ਗਿੱਲ ਸਾਹਿਬ ਕਸ਼ਮੀਰ 'ਚ ਜੋ ਕੁਝ ਪੁਲਿਸ ਨੇ ਕੀਤਾ ਉੱਤੇ ਵੀ ਰੌਸ਼ਨੀ ਪਾਓ, ਅਸੀਂ ਖਬਰ ਦੇਤੀ ਜੀ ਕਸ਼ਮੀਰ ਦੀ ਆਲਰੇਡੀ। ਲਓ ਜੀ, ਮੈਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ।